ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ ਹਾਜ਼ਰ ਹੋ ਗਏ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅੱਜ ਹੋਣਗੇ ਬਲਤੇਜ ਪੰਨੂ ਜੀ। ਸਾਡੇ ਨਾਲ ਉਹ ਗੱਲਬਾਤ ਕਰਨਗੇ ਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਖਬਰਾਂ ਦੇ ਪਿੱਛੇ ਆ ਉਸ ਵਿੱਚ ਕੀ ਸੱਚ ਲੁਕਿਆ ਹੋਇਆ ਆ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ 'ਤੇ ਨੈੱਟ 'ਤੇ ਫੋਨ 'ਤੇ ਸੁਣ ਲਿਆ 832 551 5029 8325515029 6054756868 ਜੇ ਤੁਸੀਂ ਨੈੱਟ 'ਤੇ ਸੁਣਨਾ www.punjabiradiousa.com ਅਤੇ ਜੇ ਤੁਸੀਂ ਸੈੱਟ 'ਤੇ ਸੁਣਨਾ ਹੈ ਤਾਂ ਸਟੂਡੀਓ 'ਚ ਕਾਲ ਕਰਕੇ ਪਤਾ ਕਰ ਸਕਦੇ ਹਾਂ ਕਿ ਰੇਡੀਓ ਸੈੱਟ ਕਿੱਥੋਂ ਮਿਲਦੇ ਨੇ ਜੀ। ਅਤੇ ਹੁਣ ਆਪਾਂ ਕਰਦੇ ਹਾਂ ਜੀ ਗੱਲਬਾਤ ਬਲਤੇਜ ਪੰਨੂ ਹੋਰਾਂ ਦੇ ਨਾਲ ਕਿ ਉੱਥੇ ਕੀ ਕੁਛ ਹੋ ਰਿਹਾ ਜੀ ਭਾਰਤ ਦੇ ਵਿੱਚ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਜੀ ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ ਜਿਵੇਂ ਮੰਗਲ ਗ੍ਰਹਿ ਦੇ ਵਿੱਚ ਜਿਵੇਂ ਕਾਮਯਾਬੀ ਮਿਲੀ ਆ ਭਾਰਤ ਨੂੰ, ਉਸ ਦੇ ਉੱਤੇ ਜਿੱਦਾਂ ਕਾਫੀ ਖੁਸ਼ ਲੱਗਦੇ ਨੇ ਜੀ ਸਾਰੇ। ਜੀ ਬਿਲਕੁਲ, ਇਹ ਹੁੰਦਾ ਜੀ ਕਿ ਕਈ ਵਾਰੀ ਕੰਮ ਕਿਸੇ ਨੇ ਕੀਤਾ ਹੁੰਦਾ ਕ੍ਰੈਡਿਟ ਜਿਹੜਾ ਜੀ ਉਹ ਦੂਸਰੇ ਨੂੰ ਮਿਲ ਜਾਂਦਾ। ਹੁਣ ਵੈਸੇ ਚੰਗੀ ਗੱਲ ਥੋੜੀ ਜਿਹੀ ਇਹ ਰਹੀ ਕਿ ਨਰਿੰਦਰ ਮੋਦੀ ਹੋਰਾਂ ਨੇ ਥੋੜਾ ਕ੍ਰੈਡਿਟ ਜਿਹੜਾ ਜੀ ਉਹ ਪਿਛਲੀ ਸਰਕਾਰ UPA ਦੀ ਸਰਕਾਰ ਨੂੰ ਵੀ ਦਿੱਤਾ ਹੈ ਕਿ ਉਹਨਾਂ ਨੇ ਇਹ ਮਿਸ਼ਨ ਅਸਲ ਦੇ ਵਿੱਚ ਸ਼ੁਰੂ ਕਰਵਾਇਆ ਸੀਗਾ। ਇਹ ਮਿਸ਼ਨ ਜਿਹੜਾ ਉਹ ਕਾਮਯਾਬ ਹੈ ਔਰ ਭਾਰਤ ਉਹਨਾਂ 4 ਮੁਲਕਾਂ ਦੇ ਵਿੱਚ ਹੁਣ ਸ਼ਾਮਿਲ ਹੋ ਗਿਆ ਜੀ। ਪਹਿਲਾਂ 3 ਸੀਗੇ ਜੀ ਹੁਣ ਤੱਕ, ਅਮਰੀਕਾ, ਰੂਸ, ਯੂਰਪੀ ਯੂਨੀਅਨ ਔਰ ਹੁਣ ਭਾਰਤ ਹੈ ਜੀ। ਪਰ ਭਾਰਤ ਦੀ ਥੋੜੀ ਜਿਹੀ ਕਾਮਯਾਬੀ ਵੱਖਰੀ ਉਹਨਾਂ ਨਾਲੋਂ ਇਹ ਹੈ ਜੀ, ਇੱਕ ਤਾਂ ਇਹ 15 ਮਹੀਨਿਆਂ ਦੇ ਰਿਕਾਰਡ ਸਮੇਂ ਦੇ ਵਿੱਚ ਤਿਆਰ ਹੋਇਆ ਜੀ, ਦੂਸਰਾ ਬਹੁਤ ਘੱਟ ਲਾਗਤ ਦੇ ਵਿੱਚ ਜਿਹੜਾ ਜੀ ਇਹ ਤਿਆਰ ਕੀਤਾ ਗਿਆ। ਔਰ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਮੌਕੇ ਦੇ ਉੱਤੇ ਜਿਹੜੇ ਹਾਜ਼ਰ ਸਨ ਜੀ ਜਦੋਂ ਇਹ ਮੰਗਲ ਗ੍ਰਹਿ ਦੇ ਉੱਤੇ ਜਿਹੜਾ ਜੀ ਉਹ ਪਹੁੰਚਿਆ, ਇਸਰੋ ਵਿਗਿਆਨੀ ਜਿਹੜੇ ਨੇ ਜੀ ਉਹਨਾਂ ਨੂੰ ਸਮੁੱਚੇ ਵਿਸ਼ਵ ਦੇ ਵੱਲੋਂ ਜਿਹੜੀਆਂ ਨੇ ਉਹ ਵਧਾਈਆਂ ਆ ਰਹੀਆਂ ਨੇ ਇਸ ਕਾਮਯਾਬੀ ਦੇ ਉੱਤੇ, ਕਿਉਂਕਿ ਇਹਨੂੰ ਕਾਮਯਾਬੀ ਨੂੰ ਜਿਹੜੇ ਵਿਗਿਆਨੀ ਨੇ ਜੀ ਮੁਲਕ ਦੀ ਕਾਮਯਾਬੀ ਨਾ ਵੀ ਹੋਵੇ, ਵਿਗਿਆਨੀਆਂ ਦੀ ਬਹੁਤ ਵੱਡੀ ਕਾਮਯਾਬੀ ਜਿਹੜੀ ਹੈ ਜੀ ਉਹ ਗਿਣਿਆ ਜਾ ਰਿਹਾ। ਚਾਈਨਾ ਨੇ ਭਾਰਤ ਨੂੰ, ਚਾਈਨਾ ਵੀ ਕਿਉਂਕਿ ਚਾਈਨਾ ਅਜੇ ਤੱਕ ਮੰਗਲ ਗ੍ਰਹਿ ਦੇ ਉੱਤੇ ਇਸ ਤਰ੍ਹਾਂ ਨਹੀਂ ਪਹੁੰਚ ਸਕਿਆ ਜੀ, ਸੋ ਉਹਨੇ ਭਾਰਤ ਨੂੰ ਸ਼ਾਬਾਸ਼ੀ ਦਿੱਤੀ ਹੈ ਜੀ। ਨਾਸਾ ਜਿਹੜੀ ਹੈ ਜੀ ਉਹਨੇ ਭਾਰਤ ਦੀ ਕਾਮਯਾਬੀ ਦਾ ਸਵਾਗਤ ਜਿਹੜਾ ਜੀ ਉਹ ਕੀਤਾ। ਸੋ ਨਿਰਸੰਦੇਹ ਜਿਹੜੇ ਵਿਗਿਆਨੀ ਨੇ, ਜਿਹੜੇ ਸਾਇੰਸਦਾਨ ਨੇ ਜੀ, ਇਹ ਉਹਨਾਂ ਦੀ ਕਾਮਯਾਬੀ ਹੈ। ਆਈ ਥਿੰਕ ਜਿਹੜੇ ਸਾਇੰਸ ਦੇ ਸਟੂਡੈਂਟ ਨੇ ਜਾਂ ਜਿਹੜੇ ਅੱਗੋਂ ਇਸ ਖੇਤਰ ਦੇ ਵਿੱਚ ਜਿਹੜੇ ਜਾ ਰਹੇ ਨੇ ਉਹਨਾਂ ਦੇ ਵਾਸਤੇ ਵੀ ਇਹ ਖੁਸ਼ ਖਬਰ ਜਿਹੜੀ ਹੈ ਜੀ ਹੋ ਸਕਦੀ ਹੈ। ਜੀ ਜ਼ਰੂਰ, ਬਿਨਾਂ ਵਿਘਨ ਦੇ ਜਿਹੜਾ ਇਹ ਕੰਮ ਹੋਇਆ ਬਹੁਤ ਵਧੀਆ। ਅਤੇ ਅਗਲੀ ਗੱਲ ਕਰੀਏ ਆਪਾਂ ਜਿਵੇਂ ਸੁਪਰੀਮ ਕੋਰਟ ਨੇ ਜਿਹੜੀਆਂ ਕੋਲੇ ਦੀਆਂ ਅਲਾਟਮੈਂਟ ਸੀ ਉਹਨਾਂ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਜੀ ਇੱਕ ਇਤਿਹਾਸਕ ਫੈਸਲਾ ਜਿਹੜਾ ਉਹ ਕੀਤਾ। 1993 ਤੋਂ ਲੈ ਕੇ ਵੱਖੋ ਵੱਖਰੀਆਂ ਕੰਪਨੀਆਂ ਨੂੰ ਅਲਾਟ ਕੀਤੀਆਂ ਗਈਆਂ 218 ਬਲਾਕ ਦੇ ਵਿੱਚੋਂ 214 ਜਿਹੜੇ ਨੇ ਉਹ ਰੱਦ ਕਰਤੇ ਨੇ। ਇਹਨਾਂ ਕੰਪਨੀਆਂ ਨੇ ਕਰੀਬ 2 ਲੱਖ ਕਰੋੜ ਰੁਪਏ ਦਾ ਇਹਦੇ ਵਿੱਚ ਇਨਵੈਸਟਮੈਂਟ ਕਰਨ ਦਾ ਦਾਅਵਾ ਕੀਤਾ ਸੀਗਾ ਜੀ, 2 ਲੱਖ ਕਰੋੜ ਦਾ ਜੀ। ਚੀਫ ਜਸਟਿਸ RM ਲੋਧਾ ਦੀ ਅਗਵਾਈ ਵਾਲੇ ਬੈਂਚ ਨੇ ਸਿਰਫ 4 ਬਲਾਕ ਹੀ ਰਹਿਣ ਦਿੱਤੇ, ਜਿਹਦੇ ਵਿੱਚੋਂ ਇੱਕ ਬਲਾਕ NTPC ਤੇ SAIL ਤੇ 2 ਬਲਾਕ ਅਲਟਰਾ ਮੈਗਾ ਪਾਵਰ ਪ੍ਰੋਜੈਕਟ ਦੇ ਨੇ ਜੀ। ਬੈਂਚ ਜਿਹਦੇ ਵਿੱਚ ਜਸਟਿਸ ਮਦਨ ਬੀ ਲੋਕੁਰ, ਕੋਰੀਅਨ ਜੋਸਫ ਵੀ ਸ਼ਾਮਿਲ ਨੇ ਜੀ, ਉਹਨਾਂ ਨੇ ਇਹਨਾਂ ਕੰਪਨੀਆਂ ਨੂੰ ਕੋਲਾ ਬਲਾਕਾਂ ਦੇ ਵਿੱਚ ਆਪਣਾ ਕੰਮ ਸਮੇਟਣ ਲਈ 6 ਮਹੀਨਿਆਂ ਦਾ ਟਾਈਮ ਦਿੱਤਾ। ਬੈਂਚ ਨੇ ਕਿਹਾ ਕਿ ਜਿਨ੍ਹਾਂ ਕੰਪਨੀਆਂ ਨੇ ਅਲਾਟਮੈਂਟ ਤੋਂ ਬਾਅਦ ਕੰਮ ਸ਼ੁਰੂ ਨਹੀਂ ਕੀਤਾ ਉਹਨਾਂ ਤੋਂ ਜਿਹੜਾ ਜੀ ਹਰਜਾਨਾ ਜਿਹੜਾ ਹੈ ਉਹ ਵਸੂਲਿਆ ਜਾਊਗਾ। ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਜੀ ਕਿ ਉਹ ਨਵੀਂ ਸ਼ੁਰੂਆਤ ਕਰਨ ਦੇ ਸਮਰੱਥ ਜਿਹੜਾ ਜੀ ਉਹ ਹੋਵੇਗੀ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਨਾਲ ਸ਼ੇਅਰ ਮਾਰਕੀਟ, ਬੈਂਕਾਂ, ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਨੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਜਿਹੜਾ ਜੀ ਉਹ ਲੱਗਾ। ਪਰ ਸੁਪਰੀਮ ਕੋਰਟ ਜਿਹੜਾ ਜੀ ਆਪਣੇ ਫੈਸਲੇ ਦੇ ਉੱਤੇ ਅੜਿੰਗਾ ਔਰ ਫੈਸਲਾ ਉਹਦਾ ਸਹੀ ਵੀ ਹੈ ਇਸ ਪੱਖੋਂ ਕਿਉਂਕਿ ਜਿਨ੍ਹਾਂ ਲੋਕਾਂ ਨੂੰ ਇਹ ਅਲਾਟਮੈਂਟ ਕੀਤੀਆਂ ਗਈਆਂ ਜੀ ਉਹਨਾਂ ਵਿੱਚੋਂ ਬਾਹਰੋਂ ਕੋਈ ਨੀਗਾ। ਇਹ ਜਿਹੜੇ ਰਾਜਨੀਤਿਕ ਲੋਕ ਨੇ ਜੀ ਉਹਨਾਂ ਦੇ ਦੂਰ ਨੇੜੇ ਵਾਲਿਆਂ ਦੀਆਂ ਕੰਪਨੀਆਂ ਹੀ ਨੇ, ਜਿਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਆਪਣੀ ਭਾਈਵਾਲੀ ਜਿਹੜੀ ਹੈ ਜੀ ਉਹ ਸ਼ਾਮਲ ਹੈ ਜੀ। ਤੇ ਜੀ ਅੱਗੇ ਵੱਧਦੇ ਹਾਂ। ਜਿਵੇਂ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਹੀ ਜਿਹੜੀਆਂ ਹਾਦਸੇ ਆ ਉਹ ਬਹੁਤ ਹੁੰਦੇ ਆ, ਤੇ ਬਹੁਤ ਸਾਰੇ ਲੋਕੀ ਆ ਜਿਹੜੇ ਉਹ ਚੱਲ ਵਸਦੇ ਆ ਜੀ, ਜਾਂ ਉੱਥੇ ਬੱਸਾਂ ਦੀ ਟੱਕਰ ਹੋ ਜਾਂਦੀ ਆ, ਜਾਂ ਬੱਸਾਂ ਆ ਉਹ ਜਾਂ ਕਿਸੇ ਦਰਿਆ ਦੇ ਵਿੱਚ, ਕਿਸੇ ਝੀਲ ਦੇ ਵਿੱਚ ਡਿੱਗ ਜਾਂਦੀਆਂ ਆ। ਬਹੁਤ ਵੱਡੇ ਹਾਦਸੇ ਕੁਛ ਇੱਕ ਜਿਹੜੇ ਵਾਪਰੇ ਨੇ ਜੀ। ਹਿਮਾਚਲ ਪ੍ਰਦੇਸ਼ ਤਾਂ ਇਸ ਵਾਰੀ ਸਾਲ ਦੇ ਵਿੱਚ ਬਹੁਤ ਸਾਰੇ ਹਾਦਸੇ ਐਕਚੁਅਲੀ ਇੱਦਾਂ ਦੇ ਹੋ ਗਏ ਜੀ।
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੱਸ ਜਿਹੜੀ ਹੈ ਜੀ ਉਹ ਗੋਬਿੰਦ ਸਾਗਰ ਝੀਲ ਦੇ ਵਿੱਚ ਡਿੱਗ ਪਈ, ਜਿਹਦੇ ਕਰਕੇ 30 ਲੋਕ ਜਿਹੜੇ ਮਾਰੇ ਗਏ ਜੀ। ਇਹ ਅਰਹੋਂ ਤੋਂ ਬਿਲਾਸਪੁਰ ਨੂੰ ਜਾ ਰਹੀ ਸੀ ਪ੍ਰਾਈਵੇਟ ਕੰਪਨੀ ਦੀ ਇੱਕ ਬੱਸ, ਔਰ ਬੱਸ ਦੇ ਵਿੱਚ 50 ਦੇ ਕਰੀਬ ਮੁਸਾਫਰ ਜਿਹੜੇ ਸ਼ਾਮਲ ਸੀਗੇ। 20 ਜਿਹੜੇ ਉਹਨਾਂ ਨੂੰ ਬਚਾ ਲਿਆ ਗਿਆ ਜੀ, ਔਰ 12 ਕੁ ਲਾਸ਼ਾਂ ਜਿਹੜੀਆਂ ਨੇ ਉਹ ਲਾਸਟ ਖਬਰਾਂ ਆਉਣ ਤੱਕ ਜਿਹੜੀਆਂ ਉਹ ਮਿਲੀਆਂ ਸਨ ਜੀ। 40 ਸੀਟਾਂ ਵਾਲੀ ਬੱਸ ਜਿਹੜੀ ਉਹ ਨੱਕੋ ਨੱਕ ਭਰੀ ਹੋਈ ਸੀ। ਕੁਝ ਲੋਕ ਜਿਹੜੇ ਇਹਦੀ ਛੱਤ ਦੇ ਉੱਤੇ ਵੀ ਬੈਠੇ ਸੀਗੇ, ਤੇ ਨਿਰਸੰਦੇਹ ਛੱਤ ਵਾਲੇ ਤਾਂ ਜਿਹੜੇ ਉਹ ਬਚੇ ਨਹੀਂ ਹੋਣਗੇ। ਦੂਜੇ ਪਾਸੇ ਅੱਜ ਪੰਜਾਬ ਦੇ ਵਿੱਚ ਵੀ ਜੀ ਇੱਕ ਹਾਦਸੇ ਕੁਝ ਵਾਪਰੇ ਨੇ। ਇੱਕ ਤਾਂ ਬੇਨੜਾ ਪਿੰਡ ਪੈਂਦਾ ਜੀ, ਧੂਰੀ ਸੰਗਰੂਰ ਜਿਹੜਾ ਰੋਡ ਹੈ ਉਹਦੇ ਉੱਤੇ ਜੀ ਇੱਕ ਟਰਾਲੀ ਜਿਹੜੀ ਸੀ ਜੀ ਉਹ ਇੱਕ ਖੜੇ ਟਰੱਕ ਨੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਅੱਗੋਂ ਉਹਦੇ ਟਰਾਲੇ ਨੇ ਟਰਾਲੀ ਤੇ ਟਰੈਕਟਰ ਨੂੰ ਆਪਣੀ ਲਪੇਟ ਦੇ ਵਿੱਚ ਐਸਾ ਲਿਆ ਜੀ, ਉਹ ਟਰੈਕਟਰ ਟਰਾਲੀ ਨੂੰ ਸਣੇ ਜਿਹੜਾ ਕਿ ਟਰਾਲਾ ਜਿਹੜਾ ਸੀ ਕਿਸੇ ਘਰ ਦੇ ਅੰਦਰ ਵੜ ਗਿਆ। 4 ਲੋਕ ਜਿਹੜੇ ਜੀ ਉਹ ਮਰ ਗਏ, ਔਰ ਇੱਕ ਵਿਅਕਤੀ ਜਿਹੜਾ ਜੀ ਗੰਭੀਰ ਰੂਪ ਦੇ ਵਿੱਚ ਇੱਥੇ ਜ਼ਖਮੀ ਹੋਇਆ। ਔਰ ਫਾਜ਼ਿਲਕਾ ਫਿਰੋਜ਼ਪੁਰ ਰੋਡ ਦੇ ਉੱਤੇ ਜੀ ਇੱਕ ਮਹਿੰਦਰਾ ਗੱਡੀ ਜਿਹੜੀ ਸੀ ਕਾਬੂ ਹੋ ਕੇ ਇੱਕ ਰੁੱਖ ਦੇ ਵਿੱਚ ਵੱਜੀ ਜੀ। ਜਿਹੜੇ ਇਹਦੇ ਵਿੱਚ ਸਵਾਰ 5 ਲੋਕ ਸਵਾਰ ਸੀਗੇ ਜੀ, 2 ਦੀ ਥਾਂ ਦੇ ਉੱਤੇ ਹੀ ਮੌਤ ਹੋ ਗਈ ਹੈ, 2 ਜਿਹੜੇ ਨੇ ਜੀ ਉਹ ਜ਼ਖਮੀ ਹੋਏ ਨੇ। ਇਹ ਵੱਡੇ ਹਾਦਸੇ ਨੇ ਜੀ ਜਿਹੜੇ ਵਾਪਰੇ ਨੇ ਪਿਛਲੇ 12 ਕੁ ਘੰਟਿਆਂ ਦੇ ਵਿੱਚ ਜੀ। ਜੀ ਤੇ ਅੱਗੇ ਸਿੱਖਿਆ ਵਿਭਾਗ ਦੀ ਜੀ ਗੱਲ ਕਰੀਏ, ਜਿਵੇਂ ਸਿੱਖਿਆ ਵਿਭਾਗ ਹੈ ਪਰ ਉਹਦੇ ਵਿੱਚ ਵੀ ਉੱਚ ਅਹੁਦਿਆਂ ਤੇ ਅਧਿਕਾਰੀ ਆ, ਉਹਨਾਂ ਦੀਆਂ ਕਈ ਡਿਗਰੀਆਂ ਜਿਹੜੀਆਂ ਉਹ ਵੀ ਜਾਲੀ ਨਿਕਲ ਰਹੀਆਂ ਜੀ। ਇਹ ਤੁਸੀਂ ਦੇਖੋ ਸਿੱਖਿਆ ਵਿਭਾਗ ਤੇ ਡਿਗਰੀਆਂ ਜਿਹੜੀਆਂ ਨੇ ਉਹ ਜਾਲੀ ਨਿਕਲਣ, ਇਹ ਆਪਣੇ ਆਪ ਦੇ ਵਿੱਚ ਹੀ ਵੱਡੀ ਖਬਰ ਜਿਹੜੀ ਆ ਹੋ ਸਕਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇੱਕ ਜਿਹੜਾ ਉੱਚ ਅਧਿਕਾਰੀ ਹੈ ਜੀ, ਉਹਦੀ ਡਿਗਰੀ ਜਿਹੜੀ ਹੈ ਉਹ ਜਾਲੀ ਨਿਕਲੀ ਹੈ ਜੀ। ਹਾਈ ਕੋਰਟ ਦੇ ਆਦੇਸ਼ਾਂ ਦੇ ਉੱਤੇ ਬੋਰਡ ਦੇ ਸਕੱਤਰ ਗੁਰਿੰਦਰਪਾਲ ਸਿੰਘ ਬਾਠ ਦੀ M.Tech ਦੀ ਡਿਗਰੀ ਜਿਹੜੀ ਹੈ ਜੀ, ਉਹਦੀ ਪੜਤਾਲ ਦੇ ਵਿੱਚ ਇਹ ਜਿਹੜਾ ਖੁਲਾਸਾ ਹੋਇਆ। ਇਹ ਐਕਚੁਅਲੀ ਜਿਹੜਾ ਸਰਕਾਰ, ਤੁਸੀਂ ਇਹ ਕਹਿ ਲਓ ਕਿ ਸਰਕਾਰ ਦੇ ਜਿਹੜੇ ਇਹ ਮਹਿਕਮਾ ਹੈ ਜੀ, ਉਹਦੇ ਵਿਚਲੇ ਜਿਹੜੇ ਆਫੀਸਰ ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਮੰਨੀ ਹੈ ਜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਨੇ, ਜਿਨ੍ਹਾਂ ਨੇ ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਲੈ ਕੇ ਗਏ ਸੀਗੇ ਜੀ। ਜਿਹੜੇ ਅੰਜਲੀ ਭਾਵੜਾ ਨੇ ਜਿਹੜੇ ਸੈਕਟਰੀ ਨੇ, ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਇਹਨੂੰ ਅਦਾਲਤ ਦੇ ਵਿੱਚ ਮੰਨਿਆ ਕਿ ਹਾਂ ਜਿਹੜੇ ਇਹ ਮਿਸਟਰ ਬਾਠ ਸਨ, ਉਹਨਾਂ ਦੀ ਜਿਹੜੀ ਡਿਗਰੀ ਹੈ ਉਹ ਜਾਲੀ ਹੈ। ਹੁਣ ਜਦੋਂ ਗ੍ਰਹਿ ਸਕੱਤਰ ਵਿਭਾਗ ਦਾ ਜਿਹੜਾ ਗ੍ਰਹਿ ਸਕੱਤਰ ਹੈ ਜੀ ਇਹਦਾ, ਉਹਦੀ ਡਿਗਰੀ ਜਿਹੜੀ ਜਾਲੀ ਹੈ, ਤੇ ਉਹ ਅੱਗੋਂ ਜਿਹੜਾ ਜੀ ਸਟੂਡੈਂਟ ਦੇ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ, ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਉੱਤੇ ਅਸਲ ਦੇ ਵਿੱਚ ਜਿਹੜੀ ਮਿਹਰ ਰਹੀ ਹੈ ਬਹੁਤ ਜ਼ਿਆਦਾ ਇਸ ਵੇਲੇ ਪੰਚਾਇਤ ਮੰਤਰੀ ਨੇ। ਪਹਿਲਾਂ ਸਾਡੇ ਇੱਥੇ ਸਿੱਖਿਆ ਮੰਤਰੀ ਜਿਹੜੇ ਰਹੇ ਨੇ ਸਿਕੰਦਰ ਸਿੰਘ ਮਲੂਕਾ ਹੋਰੀ, ਉਹਨਾਂ ਨੇ ਬਹੁਤੇ ਜਿਹੜੀਆਂ ਚੀਜ਼ਾਂ ਸੀ ਉਹਨਾਂ ਨੂੰ ਉਲੰਘ ਕੇ ਇਸ ਬੰਦੇ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਜਿਹੜਾ ਜੀ ਉਹ ਰੱਖਿਆ, ਔਰ ਐਸਾ ਮਿਹਰ ਭਰਿਆ ਹੱਥ ਰਿਹਾ ਕਿ ਇਹ ਬੰਦਾ ਜਿਹੜਾ ਸੀਗਾ ਉਹ ਤਰੱਕੀ ਕਰਦਿਆਂ ਬੜੀ ਤੇਜ਼ੀ ਦੇ ਨਾਲ ਇੱਥੇ ਜਿਹੜਾ ਜੀ ਇਹ ਪਹੁੰਚਿਆ। ਹਲਫਨਾਮਾ ਜਿਹੜਾ ਦਿੱਤਾ ਗਿਆ ਜੀ ਉਹ ਬਹੁਤੀ ਕਹਾਣੀ ਜਿਹੜੀ ਦੱਸਦਾ। ਇਹਦੇ ਵਿੱਚ ਗੁਰਿੰਦਰਪਾਲ ਸਿੰਘ ਵੱਲੋਂ ਅਗਰਵਾਲ ਕਾਲਜ ਮੋਹਾਲੀ ਦੇ ਬੋਨਾਫਾਈਡ ਵਿਦਿਆਰਥੀ ਵਜੋਂ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ ਤੋਂ ਕੀਤੀ ਗਈ M.Tech ਦੀ ਡਿਗਰੀ ਜਿਹੜੀ ਹੈ ਜੀ ਇਹ ਜਾਲੀ ਕਰਾਰ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। 51 ਸਾਲ ਦੀ ਉਮਰ ਹੈ ਜੀ। ਉਹਨੇ 2011 ਦੇ ਵਿੱਚ ਮੈਸੂਰ ਸਥਿਤ ਕਰਨਾਟਕ ਸਟੇਟ ਓਪਨ ਯੂਨੀਵਰਸਿਟੀ ਰਾਹੀਂ ਜਿਹੜਾ ਸੀਗਾ ਇਹ ਦਾਖਲਾ ਲਿਆ ਸੀਗਾ। ਹੁਣ ਇਹਦੇ ਉੱਤੇ ਸਰਕਾਰ ਕੀ ਕਰੂਗੀ, ਇਹ ਸਰਕਾਰ ਦਾ ਕੁਝ ਵੀ ਜਿਹੜਾ ਜੀ ਉਹ ਪੱਖ ਨਹੀਂ ਇਸ ਮਾਮਲੇ ਦੇ ਉੱਤੇ। ਔਰ ਪਹਿਲੀ ਨਿਯੁਕਤੀ ਉਹਦੀ ਜਿਹੜੀ ਸੀ ਅਕਾਲੀ ਸਰਕਾਰ ਦੇ ਪਿਛਲੇ ਕਾਰਜਕਾਲ ਵੇਲੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਪ੍ਰਧਾਨਗੀ ਦੇ ਨਾਲ ਹੋਈ ਸੀਗੀ। ਉਸ ਤੋਂ ਬਾਅਦ ਜਿਹੜੀਆਂ ਤਰੱਕੀਆਂ ਮਿਲੀਆਂ ਨੇ ਸੁੱਖ ਨਾਲ ਉਹਨੂੰ, ਉਹ ਸਾਰੀਆਂ ਦੀਆਂ ਸਾਰੀਆਂ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਜਿਹੜੀਆਂ ਉਹ ਦਿੱਤੀਆਂ ਨੇ ਜੀ। ਤੇ ਅੱਗੇ ਜੀ ਗੱਲ ਕਰੀਏ, ਜਿਵੇਂ NRI ਆ, ਇਹਨਾਂ ਦੀਆਂ ਜ਼ਮੀਨਾਂ ਤੇ ਜਿਹੜੇ ਆ ਕਬਜ਼ੇ ਆ ਉਹ ਲਗਾਤਾਰ ਜਾਰੀ ਆ, ਤੇ ਇਹ ਕਿਤੇ ਨਾ ਕਿਤੇ ਜਿਹੜਾ ਕੋਈ ਨਾ ਕੋਈ ਨਵਾਂ ਹੀ NRI ਆ ਜਿਹੜਾ ਉਹ ਪੁਕਾਰ ਕਰਦਾ ਹੈ ਕਿ ਮੇਰੀ ਜ਼ਮੀਨ ਤੇ ਕਬਜ਼ਾ ਕਰ ਲਿਆ, ਮੇਰੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਇੱਕ USA ਤੋਂ ਗਈ ਆ ਜੀ ਔਰਤ, ਮੇਰੇ ਖਿਆਲ ਕਪੂਰਥਲੇ ਦੇ ਵਿੱਚ ਗਈ ਆ, ਤੇ ਉਸਨੇ ਵੀ ਇਸੇ ਤਰ੍ਹਾਂ ਦੇ ਕੁਝ ਇਲਜ਼ਾਮ ਲਾਏ ਆ। ਇਹ ਸੁਲਤਾਨਪੁਰ ਲੋਧੀ ਦੇ ਨੇੜੇ ਪਿੰਡ ਪੈਂਦਾ ਜੀ ਸੂਜੋ ਕਾਲੀਆ, ਉੱਥੋਂ ਦੀ ਇਹ ਰਹਿਣ ਵਾਲੀ ਹੈ ਰਵਿੰਦਰ ਕੌਰ, ਤੇ ਉਹਦਾ ਮੁੰਡਾ ਜਿਹੜਾ ਨਵਦੀਪ ਸਿੰਘ ਹੈ ਜੀ। ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜਾ ਆ ਕੇ ਕੀਤੀ ਹੈ ਜੀ, ਜਦੋਂ ਕਿ ਉਹਨਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੋ ਰਹੀ। ਉਹਨੇ ਇਹ ਗੱਲ ਆਖੀ ਹੈ ਕਿ ਪੰਜਾਬ ਦੀ ਸਾਬਕਾ ਜਿਹੜੀ ਮੰਤਰੀ ਹੈ
ਤੇ ਸੀਨੀਅਰ ਅਕਾਲੀ ਆਗੂ ਉਪਿੰਦਰਜੀਤ ਕੌਰ ਦੇ ਉੱਤੇ ਉਹਨਾਂ ਨੇ ਗੰਭੀਰ ਦੋਸ਼ ਲਾਏ ਨੇ ਕਿ ਉਹਦੇ ਸਮਰਥਕ ਜਿਹੜੇ ਨੇ ਉਹਨਾਂ ਦੀ ਜ਼ਮੀਨ ਦੇ ਕੁਝ ਹਿੱਸੇ ਦੇ ਉੱਤੇ ਉਹਨਾਂ ਨੇ ਜਬਰੀ ਕਬਜ਼ਾ ਕੀਤਾ ਹੋਇਆ। ਸੁਣਵਾਈ ਜਿਹੜੀ ਆ ਉਹ ਕਿਤੇ ਨਹੀਂ ਕੀਤੀ ਜਾ ਰਹੀ ਔਰ ਬੀਬੀ ਜਿਹੜੀ ਹੈ ਜੀ ਉਹਨਾਂ ਦਾ ਲਗਾਤਾਰ ਬਚਾਅ ਜਿਹੜਾ ਕਰ ਰਹੀ ਹੈ। ਉਪਿੰਦਰਜੀਤ ਕੌਰ ਕਹਿੰਦੀ ਹੈ ਜੀ ਜਿਵੇਂ ਆਮ ਆਗੂ ਕਹਿੰਦੇ ਨੇ ਕਿ ਇਹ ਝੂਠ ਦਾ ਪਲੰਦਾ ਹੈ, ਉਹ ਕਹਿੰਦੇ ਕਿ ਉਹ ਕਿਸੇ ਨੂੰ ਨਿੱਜੀ ਤੌਰ ਦੇ ਉੱਤੇ ਨਹੀਂ ਜਾਣਦੇ, ਪਰ ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਜਿਹੜੀ ਆ ਉਹ ਇਹ ਕਹਿੰਦੀ ਹੈ, SDM ਜਿਹੜੇ ਨੇ ਉਹ ਕਹਿੰਦੇ ਨੇ ਕਿ ਅਕਾਲੀਆਂ ਦਾ ਸਾਡੇ ਉੱਤੇ ਬਹੁਤ ਦਬਾਅ ਆ, ਇਸ ਕਰਕੇ ਅਸੀਂ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਕਹਿ ਸਕਦੇ। ਇਹ ਕਿਹਾ ਜਾ ਰਿਹਾ ਕਿ ਥੋੜਾ ਪਾਰਟੀਬਾਜ਼ੀ ਦਾ ਮਸਲਾ ਵੀ ਇਹ ਹੈਗਾ ਜੀ, ਕਿਉਂਕਿ ਜਿਹੜਾ ਇਹ ਪੀੜਤ ਪਰਿਵਾਰ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ, ਜਿਹੜੇ ਉਹਨਾਂ ਦੇ ਨਾਲ ਧੱਕਾ ਕਰ ਰਹੇ ਨੇ ਉਹ ਅਕਾਲੀ ਨੇ ਜੀ। ਇਹ ਕਿਹਾ ਜਾ ਰਿਹਾ ਜੀ ਕਿ 4.5 ਏਕੜ ਉਹਨਾਂ ਦੀ ਜ਼ਮੀਨ ਹੈ, ਇਹਦੇ ਵਿੱਚ 19 ਮਰਲਿਆਂ ਨੂੰ ਛੱਡ ਕੇ ਬਾਕੀ ਸਾਰੀ ਜ਼ਮੀਨ ਜਿਹੜੀ ਖੇਤੀ ਲਈ ਵਰਤੀ ਜਾ ਰਹੀ ਹੈ ਜੀ। ਉਹਨਾਂ ਨੇ ਕਹਿਣਾ ਹੈ ਕਿ ਪਿੰਡ ਦੇ ਮੈਂਬਰ ਪੰਚਾਇਤ ਜਿਹੜਾ ਦਰਸ਼ਨ ਸਿੰਘ, ਜਿਹੜਾ ਉਪਿੰਦਰਜੀਤ ਕੌਰ ਦਾ ਬਹੁਤ ਨੇੜਲਾ ਕੋਈ ਰਿਸ਼ਤੇਦਾਰ ਵੀ ਹੈ ਜੀ, ਉਹਦੇ ਸਮਰਥਕਾਂ ਦੇ ਵੱਲੋਂ 19 ਮਰਲੇ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਜਬਰੀ ਕਬਜ਼ਾ ਕਰਕੇ ਖਾਲ ਜਿਹੜਾ ਜੀ ਉਹ ਬਣਾਇਆ ਜਾ ਰਿਹਾ। ਦੂਜੇ ਪਾਸੇ ਜਿਹੜਾ ਦਰਸ਼ਨ ਸਿੰਘ ਹੈ ਜੀ ਉਹ ਕਹਿੰਦਾ ਹੈ ਕਿ ਇਹ ਕੋਈ ਮੁੱਦਾ ਹੀ ਨਹੀਂ ਹੈਗਾ, ਅਸੀਂ ਜਿਹੜਾ ਪੁਰਾਣਾ ਖਾਲ ਜਿਹੜਾ ਫਰਵਰੀ ਤੋਂ ਚੱਲਦਾ ਉਹਨੂੰ ਖਤਮ ਕਰਤਾ ਸੀਗਾ, ਮੁੜ ਕੇ ਉਹਨੂੰ ਸ਼ੁਰੂ ਕਰਨ ਦਾ ਕੋਈ ਯਤਨ ਜਿਹੜਾ ਨਹੀਂ ਕੀਤਾ। ਪਰ ਇਹਦੇ ਵਿੱਚ ਇੱਕ ਦਿਲਚਸਪ ਜਿਹੜੀ ਗੱਲ ਸਭ ਤੋਂ ਜ਼ਿਆਦਾ ਰਹੀ ਜੀ ਕਿ ਉਹਨਾਂ ਇਹ ਔਰਤ ਸੀਗੀ NRI ਜਾਂ ਉਹਦੇ ਪੁੱਤ ਨੇ, ਉਹਨਾਂ ਨੇ ਜਿਹੜੇ BPL ਕਾਰਡ ਹੈ ਨਾ ਜੀ, ਬਿਲੋ ਪਾਵਰਟੀ ਲਾਈਨ ਲੋਕਾਂ, ਬਹੁਤ ਗਰੀਬ ਲੋਕਾਂ ਦੇ ਉਹ ਦਿਖਾਏ ਜੀ ਕਿ ਇਹਨਾਂ ਅਕਾਲੀਆਂ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੇ BPL ਕਾਰਡ ਬਣਾਏ ਹੋਏ ਨੇ, ਜਦੋਂ ਕਿ 32 ਏਕੜ ਉਹਨਾਂ ਦੀ ਜ਼ਮੀਨ ਹੈ, ਉਹਨਾਂ ਕੋਲੇ ਕਾਰਾਂ ਵੀ ਨੇ, ਉਹਨਾਂ ਕੋਲੇ 2 ਟਰੈਕਟਰ ਵੀ ਨੇ। ਭਾਵ ਕਿ ਜਿਹੜਾ ਗਰੀਬਾਂ ਦਾ ਹੱਕ ਹੈ ਜੀ ਉਹਦੇ ਉੱਤੇ ਵੀ ਉਹ ਡਾਕਾ ਜਿਹੜੇ ਅਕਾਲੀ ਨੇ ਉਹ ਮਾਰ ਰਹੇ ਨੇ। ਉਹਨਾਂ ਦੇ ਵਰਕਰ ਜਿਹੜੇ ਨੇ BPL ਕਾਰਡ ਬਣਾ ਕੇ ਬੈਠੇ ਹੋਏ ਨੇ, ਭਾਵ ਕਿ ਜਿਹੜੀਆਂ BPL ਵਾਲੀਆਂ ਸਹੂਲਤਾਂ ਨੇ ਉਹ ਵੀ ਲੈ ਰਹੇ ਨੇ, ਤੇ ਜਿੰਨੇ ਪਰਿਵਾਰ ਦੇ ਮੈਂਬਰਾਂ ਦੇ ਬਣੇ ਹੋਏ ਨੇ ਨਿਰਸੰਦੇਹ ਕਿਸੇ ਗਰੀਬ ਦਾ ਹੱਕ ਜਿਹੜਾ ਜੀ ਉਹ ਜਾ ਰਿਹਾ ਹੋਊਗਾ ਜਿਹਦੇ ਬਣੇ ਹੀ ਨਹੀਂ ਹੋਣਗੇ ਜੀ। ਜੀ ਬਿਲਕੁਲ, ਪੰਜਾਬ ਦੇ ਵਿੱਚ ਤਾਂ ਬਿਲਕੁਲ ਹੀ ਲਾਅ ਐਂਡ ਆਰਡਰ ਆ ਜਿਹੜਾ ਕੋਈ ਨਹੀਂ ਹੈਗਾ, ਪਤਾ ਹੀ ਨਹੀਂ ਕਿਸੇ ਨੂੰ, ਜਿਹੜਾ ਅਮੀਰ ਆ ਹੋਰ ਅਮੀਰ ਹੁੰਦਾ ਜਾਂਦਾ ਆ। ਤੇ ਅਗਲੀ ਗੱਲ ਕਰੀਏ, ਜਿਵੇਂ ਜੀ ਮੀਂਹ ਵੱਲੋਂ ਤਬਾਹੀ ਜਿਹੜੀ ਆ ਮਚਾਈ ਗਈ ਆ, ਪਰ ਉੱਥੇ ਕੋਈ ਕਿਸਾਨਾਂ ਦੀ ਬਾਂਹ ਫੜਨ ਵਾਲਾ ਹੈ? ਨਹੀਂ, ਕਿਸਾਨਾਂ ਦੀ ਜਿਹੜੀ ਬਾਂਹ ਦੀ ਉਹ ਨਹੀਂ ਫੜਨੀ ਹੁੰਦੀ ਹੈ ਜੀ, ਉਹ ਜਿਹੜੇ ਨੇ ਉਹ ਕਹੀ ਤਾਂ ਜਾਂਦੇ ਨੇ ਕਿ ਉਹ ਕਿਸਾਨਾਂ ਦੇ ਸਾਥੀ ਨੇ, ਪਰ ਕਿਤੇ ਵੀ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਗੱਲ ਉਹ ਨਹੀਂ ਕੀਤੀ। ਹੁਣ ਕਿਸਾਨਾਂ ਨੂੰ ਦਿੱਲੀ ਜਿਹੜਾ ਜਾ ਕੇ ਉਹ ਧਰਨਾ ਦੇਣਾ ਪੈ ਗਿਆ ਜੀ। ਦਿੱਲੀ ਦੇ ਵਿੱਚ ਉੱਥੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਜ਼ਰੂਰ ਪਹੁੰਚੇ ਨੇ ਕਿ ਅਸੀਂ ਮਸਲਾ ਜਿਹੜਾ ਜੀ ਉਹ ਉਠਾਵਾਂਗੇ। ਮਸਲਾ ਕਿੱਥੇ ਉਠਾਓਗੇ ਜੀ? ਮੈਨੂੰ ਪ੍ਰੇਮ ਸਿੰਘ ਚੰਦੂਮਾਜਰਾ ਹੋਰਾਂ ਦੀ ਗੱਲ ਜਿਹੜੀ ਉਹ ਸਮਝ ਨਹੀਂ ਆਉਂਦੀ ਕਿ ਉਹ ਕਿੱਥੇ ਮਸਲਾ ਉਠਾਉਣਗੇ। ਸਰਕਾਰ ਤਾਂ ਉਹਨਾਂ ਦੀ ਇੱਥੇ ਅਕਾਲੀਆਂ ਦੀ ਹੈ ਜੀ, ਕਿਉਂ ਨਹੀਂ ਉਹ ਜਿਹੜਾ ਮਸਲਾ ਜੀ ਉਹ ਅਕਾਲੀ ਦਲ ਦੀ ਆਪਣੀ ਜਿਹੜੀ ਸਰਕਾਰ ਹੈ ਜੀ ਉਹਦੇ ਕੋਲੇ ਉਠਾਉਂਦੇ? ਉਹਦੇ ਕੋਲੇ ਉਹ ਮਸਲਾ ਜਿਹੜਾ ਸ਼ਾਇਦ ਨਹੀਂ ਉਠਾਉਣਗੇ। ਇਸੇ ਕਰਕੇ ਜੀ ਜਿਹੜਾ ਇਹ ਕਿਹਾ ਜਾ ਸਕਦਾ ਕਿ ਇਹਨਾਂ ਨੇ ਮਸਲਾ ਕਿਤੇ ਉਠਾਇਆ ਹੀ ਨਹੀਂ ਜੀ। ਇਸ ਕਰਕੇ ਪਹਿਲਾਂ ਸੋਕਾ ਪੈ ਗਿਆ ਜੀ, ਉਹਦਾ ਮਸਲਾ ਨਹੀਂ ਉੱਠਿਆ, ਮੁੜ ਕੇ ਜਿਹੜਾ ਜੀ ਮੀਂਹ ਪੈ ਗਿਆ, ਹੜ੍ਹਾਂ ਦੇ ਨਾਲ ਜਿਹੜੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੀ ਹੈ ਜੀ ਉਹ ਤਬਾਹੀ ਮਚੀ ਹੈ, ਉਹਦਾ ਮਸਲਾ ਕਿਤੇ ਨਹੀਂ ਉੱਠਿਆ ਜੀ। ਅਤੇ ਪਰ ਜੀ ਕਈ ਵਾਰੀ ਜਿਹੜੇ ਝੂਠੇ ਇਲਜ਼ਾਮ ਵੀ ਲੱਗਦੇ ਕਿ ਗਊ ਹੱਤਿਆ ਹੋ ਗਈ ਆ, ਉੱਥੇ ਸਾਰੀ ਸਰਕਾਰ ਆ ਜਿਹੜੀ ਉਹ ਡਿੱਗ ਡਿੱਗ ਕੇ ਪੈਂਦੀ ਆ, ਪਰ ਜਿਹੜੇ ਆਨੰਦਾਤੇ ਆ ਉਹਨਾਂ ਦੀ ਕੋਈ ਵੀ ਸਾਰ ਆ ਜਿਹੜਾ ਉਹ ਨਹੀਂ ਲੈ ਰਿਹਾ। ਤੇ ਅੱਗੇ ਕੁਝ ਕੁ ਜਥੇਬੰਦੀਆਂ ਨੇ ਰੇਲਾਂ ਦਾ ਘਿਰਾਓ ਕਰਨਾ ਸੀਗਾ, ਉੱਥੇ ਕੀ ਵਾਪਰਿਆ? ਇਹ ਐਕਚੁਅਲੀ ਜੀ ਪਿਛਲੇ ਦਿਨਾਂ ਤੋਂ ਜਿਹੜਾ ਮਲੇਰਕੋਟਲੇ ਦੇ ਵਿੱਚ ਮਾਮਲਾ ਚੱਲ ਰਿਹਾ ਨਾ ਜੀ, ਇਹ ਉਹਨੂੰ ਲੈ ਕੇ ਇਹਨਾਂ ਹਿੰਦੂ ਜਥੇਬੰਦੀਆਂ ਕੁਛ ਨੇ ਜੀ ਜਿਨ੍ਹਾਂ ਨੇ ਇਹ ਘਿਰਾਓ ਕਰਨਾ ਸੀਗਾ ਰੇਲਾਂ ਦਾ, ਪਰ ਜਿਹੜੀ ਪੁਲਿਸ ਦੀ ਮੁਸਤੈਦੀ ਜਿਹੜੀ ਸੀ ਉਹਨੇ ਕਰਨ ਨਹੀਂ ਦਿੱਤਾ ਜੀ ਘਿਰਾਓ ਜਿਹੜਾ, ਔਰ ਬਹੁਤ ਸਖਤੀ ਜਿਹੜੀ ਰਹੀ ਜਿਹਦੇ ਕਰਕੇ ਕਿਸੇ ਜਗ੍ਹਾ ਦੇ ਉੱਤੇ ਵੀ ਸਫਲ ਨਹੀਂ ਹੋ ਸਕੀਆਂ ਇਹ ਜਿਹੜੀਆਂ ਜਥੇਬੰਦੀਆਂ ਨੇ ਰੇਲਾਂ ਰੋਕਣ ਦੇ ਵਾਸਤੇ। ਹਾਲਾਂਕਿ ਪੁਲਿਸ ਨੇ ਕੁਝ ਗ੍ਰਿਫਤਾਰੀਆਂ ਜਿਹੜੀਆਂ ਨੇ ਜੀ ਇਸ ਮਾਮਲੇ ਦੇ ਵਿੱਚ ਕੀਤੀਆਂ ਨੇ, ਜਿਹੜੇ ਗਾਵਾਂ ਦੀ ਵੱਢ ਟੁੱਕ ਜਿਹੜੀ ਹੈ ਜੀ ਉਸ ਮਾਮਲੇ ਦੇ ਉੱਤੇ। ਤਾਂ ਦੂਸਰਾ ਜਿਹੜਾ ਪੱਖ ਇਹਦਾ ਅਸਲ ਦੇ ਵਿੱਚ ਹੈ ਨਾ ਜੀ ਇਸ ਸਾਰੇ ਮੁੱਦੇ ਦਾ, ਉਹ ਇਹ ਹੈ ਕਿ ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਦੇ ਮੁਖੀ ਨੇ ਉਹਨਾਂ ਦੀ ਫੇਰੀ ਜਿਹੜੀ ਹੈ ਨਾ ਜੀ ਉਹ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੀ ਹੈ। ਕੱਲ੍ਹ ਤੇ ਅੱਜ ਜਿਹੜੀ ਹੈ ਜੀ ਉਹ ਫੇਰੀ ਉਹਨਾਂ ਦੀ ਪੰਜਾਬ ਦੇ ਵਿੱਚ ਚੱਲ ਰਹੀ ਹੈ। ਧਿਆਨ ਅਟਰੈਕਟ ਕਰਨ ਦੇ ਵਾਸਤੇ ਹੀ ਜ਼ਿਆਦਾ ਜਿਹੜਾ ਜੀ ਇਹ ਮਸਲਾ ਲੋੜ ਤੋਂ ਵੱਧ ਜਿਹੜਾ ਜੀ ਉਹ ਜੀ ਕਿਸਾਨਾਂ ਦੇ ਨਾਲ ਜਿਹੜਾ ਉਹ ਧੱਕਾ ਹੋ ਰਿਹਾ ਹੈ ਜੀ। ਤੇ ਅਗਲੀ ਆਪਾਂ ਗੱਲ ਕਰੀਏ ਅਨਿਲ ਜੋਸ਼ੀ ਦੀ, ਉਸ ਦਾ ਕੀ ਮਾਜਰਾ ਚੱਲ ਰਿਹਾ ਹੈ? ਅਨਿਲ ਜੋਸ਼ੀ ਵਾਲਾ ਕੋਈ ਨਾ ਕੋਈ ਮਾਜਰਾ ਚੱਲਦਾ ਹੀ ਰਹਿੰਦਾ ਜੀ। ਅਨਿਲ ਜੋਸ਼ੀ ਉਹ ਸਿਆਸਤਦਾਨ ਨੇ ਜੀ ਜਿਹੜੇ
ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੇ ਨੇ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ। ਹੁਣ ਜਿਹੜੇ ਉਹ ਇੱਕ ਪੈਟਰੋਲ ਪੰਪ ਵਾਲੇ ਮਾਮਲੇ ਨੂੰ ਲੈ ਕੇ ਚਰਚਾ ਦੇ ਵਿੱਚ ਨੇ ਜੀ। ਕਿਹਾ ਜਾ ਰਿਹਾ ਹੈ ਕਿ ਜਿਹੜੇ ਕੈਬਨਿਟ ਮੰਤਰੀ ਨੇ ਅਨਿਲ ਜੋਸ਼ੀ, ਉਹਨਾਂ ਦੇ ਬਹੁਤ ਕਰੀਬੀ ਕੋਈ ਰਿਸ਼ਤੇਦਾਰ ਕੌਂਸਲਰ ਹੈ ਜੀ, ਉਹਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਹੋਇਆ ਪੈਟਰੋਲ ਪੰਪ ਵਾਸਤੇ ਸਸਤੇ ਭਾਅ ਦੀ ਜ਼ਮੀਨ ਲਈ ਉੱਥੇ ਪੈਟਰੋਲ ਪੰਪ ਜਿਹੜਾ ਸੀ ਉਹ ਲਾ ਦਿੱਤਾ। ਔਰ ਜਿਹੜੇ ਨਗਰ ਨਿਗਮ ਹੈ ਜੀ, ਉਹਦੇ ਜਿੰਨੇ ਵਹੀਕਲ ਨੇ ਉਹਦੇ ਵਿੱਚ ਤੇਲ ਜਿਹੜਾ ਜੀ ਇਸ ਪੈਟਰੋਲ ਪੰਪ ਤੋਂ ਛਿੱਤਰ ਦੇ ਨਾਲ ਪਾਇਆ ਜਾ ਰਿਹਾ ਜੀ, ਉਹਦੇ ਵਿੱਚ ਪਾ ਕੇ ਸਰਕਾਰ ਨੂੰ ਰਗੜਾ ਲਾਉਣ ਲਈ। ਇਹ ਕਿਹਾ ਗਿਆ ਜੀ ਕਿ ਇਸੇ ਹੀ ਪੈਟਰੋਲ ਪੰਪ ਤੋਂ ਜਿਹੜਾ ਜੀ ਉਹ ਪੈਟਰੋਲ ਜਿਹੜਾ ਉਹ ਪਾਉਣਾ ਹੈ। ਹੁਣ ਕਾਂਗਰਸ ਜਿਹੜੀ ਹੈ ਜੀ ਉਹ ਓਪਨਲੀ ਇਸ ਮਾਮਲੇ ਨੂੰ ਜਿਹੜਾ ਜੀ ਸਾਹਮਣੇ ਆਮੋ ਸਾਹਮਣੇ ਜਿਹੜੀ ਹੋ ਗਈ ਹੈ ਜੀ। ਦੋਸ਼ ਜਿਹੜੇ ਲਾਏ ਗਏ ਨੇ ਅਨਿਲ ਜੋਸ਼ੀ ਹੋਰਾਂ ਦੇ ਉੱਤੇ ਤੇ ਉਹਨਾਂ ਦੇ ਰਿਸ਼ਤੇਦਾਰ ਦੇ ਉੱਤੇ। ਇਹ ਆਖਿਆ ਗਿਆ ਜੀ ਕਿ ਜੇ ਪੈਟਰੋਲ ਪੰਪ ਕਿਸੇ ਹੋਰ ਦੇ ਨਾਂ ਤੇ ਫਿਰ ਨਗਰ ਨਿਗਮ ਦੇ ਵੱਲੋਂ ਨਿਗਮ ਦੇ ਜਿਹੜੇ ਵਹੀਕਲ ਨੇ ਉਹਦੇ ਵਿੱਚ ਤੇਲ ਭਰਵਾਉਣ ਦਾ ਕੀਤਾ ਗਿਆ ਸਮਝੌਤਾ ਜਿਹੜਾ ਉਹ ਰੱਦ ਹੋਣਾ ਚਾਹੀਦਾ, ਜਦੋਂ ਕਿ ਇਹ ਸਮਝੌਤਾ ਜਿਹੜਾ ਜੀ ਉਹ ਜਾਰੀ ਹੈ। ਪੈਟਰੋਲ ਪੰਪ ਦੀ ਥਾਂ ਦੀ ਰਜਿਸਟਰੀ ਕੌਂਸਲਰ ਦੀ ਘਰਵਾਲੀ, ਉਹਦੇ ਭਰਾ ਦੀ ਘਰਵਾਲੀ ਦੇ ਨਾਵਾਂ ਦੇ ਉੱਤੇ ਹੈ ਜੀ। ਭਾਜਪਾ ਦੇ ਆਗੂ ਨੇ ਜੀ ਉਹ ਇਹ ਕਹਿੰਦੇ ਨੇ ਕਿ ਉਹ ਪ੍ਰਾਪਰਟੀ ਟੈਕਸ, ਹਾਊਸ ਟੈਕਸ ਦਾ ਲਗਾਤਾਰ ਜਿਹੜਾ ਜੀ ਉਹ ਪੇ ਕਰ ਰਹੇ ਨੇ ਤੇ ਉਹ ਹਰ ਕੰਮ ਜਿਹੜਾ ਜੀ ਲੀਗਲ ਤਰੀਕੇ ਦੇ ਨਾਲ ਕਰ ਰਹੇ ਨੇ। ਪਰ ਦੂਜੇ ਪਾਸੇ ਕਹੀ ਜਾਂਦੇ ਆ ਜ਼ਮੀਨ ਸਾਡੀ ਨਹੀਂ, ਜਦੋਂ ਕਿ ਉਹਦੇ ਘਰ ਦੇ ਮੈਂਬਰਾਂ ਦੇ ਨਾਮ ਮੁਫਤੀ ਇਹ ਜ਼ਮੀਨ ਜਿਹੜੀ ਹੈ ਜੀ ਹੜਪਦੀ ਗਈ ਗੱਲ ਹੋਈ ਕਿ ਨਹੀਂ। ਉਸੇ ਪੈਟਰੋਲ ਪੰਪ ਲਾਇਆ ਗਿਆ, ਰਗੜਾ ਲਾਉਣ ਦੇ ਤਰੀਕੇ ਦੇਖੋ ਕਿਹੋ ਜਿਹੇ ਨੇ ਜੀ। ਔਰ ਨਿਗਮ ਦੇ ਜਿੰਨੇ ਵਹੀਕਲ ਨੇ ਜੀ ਉਹਨਾਂ ਨੂੰ ਇਹ ਹੁਕਮ ਨੇ ਕਿ ਇਸੇ ਪੈਟਰੋਲ ਪੰਪ ਤੋਂ ਹੀ ਪੈਟਰੋਲ ਪਾਉਣਾ ਪਊਗਾ। ਇਹ ਕੋਈ ਨਵੀਆਂ ਗੱਲਾਂ ਨਹੀਂ ਜੀ, ਪੁਰਾਣੀਆਂ ਖੇਡਾਂ ਨੇ। ਇੱਥੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਰਾਹੀਂ ਜਦੋਂ ਸਰਕਾਰ ਹੁੰਦੀ ਸੀ ਉਹ ਮੀਡੀਆ ਐਡਵਾਈਜ਼ਰ ਹੁੰਦੇ ਸਨ ਭਰਤਿੰਦਰ ਸਿੰਘ ਚਹਿਲ, ਅੱਜ ਕੱਲ੍ਹ ਵੀ ਗੱਡੀ ਦੇ ਨਾਲ ਹੀ ਬਹਿੰਦੇ ਨੇ ਉਹਨਾਂ ਦੇ। ਉਹਨਾਂ ਨੇ ਵੀ ਪੈਟਰੋਲ ਪੰਪ ਤੇ ਸਰਹੰਦ ਲਾਇਆ ਸੀਗਾ, ਇਹੋ ਜਿਹੇ ਹੁਕਮ ਉਦੋਂ ਵੀ ਚਾੜੇ ਗਏ ਸੀਗੇ ਜੀ। ਬਿਲਕੁਲ, ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ, ਇਸੇ ਤਰ੍ਹਾਂ ਹੀ ਇਹ ਵੰਡ ਕੇ ਖਾਂਦੇ ਆ ਜੀ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਆ ਉਹ ਉੱਥੇ ਹਰਿਆਣਾ ਦੇ ਵਿੱਚ ਅਲੈਨੋ ਦੀ ਜਿਹੜੀ ਆ ਮਦਦ ਕਰ ਰਹੇ ਆ। ਐਡਾ ਕਿਹੜਾ ਗੂੜਾ ਰਿਸ਼ਤਾ ਹੈ ਜੀ ਕਿ ਉਹ ਉਹਨਾਂ ਨੂੰ ਨਹੀਂ ਛੱਡ ਸਕਦੇ ਪਰ ਆਪਣੇ ਭਰਾ ਨੂੰ ਛੱਡ ਲਿਆ। ਦੇਖੋ ਇਸ ਵੇਲੇ ਅੱਜ ਜਿਹੜੀ ਇਹਦੀ ਰੈਲੀ ਜੀਂਦ ਦੇ ਵਿੱਚ ਹੋ ਰਹੀ ਹੈ ਔਰ ਇਹ ਜਿਹੜੀ ਜੀਂਦ ਵਾਲੀ ਰੈਲੀ ਆ ਇਹਦੇ ਵਿੱਚ ਮੈਂ ਸਾਂਝਾ ਕੀਤਾ ਸੀਗਾ ਕਿ ਬੱਸਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਪੰਜਾਬ ਚੋਂ ਫੜ ਕੇ ਜਿਹੜਾ ਨਾ ਜੀ ਉਹ ਭੇਜੀਆਂ ਗਈਆਂ ਨੇ ਇਸ ਰੈਲੀ ਦੇ ਵਿੱਚ। ਇੱਥੋਂ ਜਥੇਦਾਰ ਜਿਹੜੇ ਨੇ ਉਹਨਾਂ ਨੇ ਡਿਊਟੀਆਂ ਲਾਈਆਂ ਗਈਆਂ ਨੇ ਬੱਸਾਂ ਭਰ ਕੇ ਉੱਥੇ ਬੰਦੇ ਜਿਹੜਾ ਢਾਉਣ ਦੇ ਵਾਸਤੇ, ਤਾਂ ਕਿ ਵੱਡੀ ਰੈਲੀ ਜਿਹੜੀ ਹੈ ਜੀ ਉਹ ਉੱਥੇ ਕੀਤੀ ਜਾ ਸਕੇ। ਜਿਹੜੇ ਬਾਦਲ ਪਰਿਵਾਰ ਇੱਕ ਪਾਸੇ ਕਹਿੰਦਾ ਸੀ ਕਿ ਮੇਰਾ ਐਕਚੁਅਲੀ ਉਹਨਾਂ ਦੇ ਨਾਲ ਪਰਿਵਾਰਕ ਸੰਬੰਧ ਨੇ। ਰਾਜਨੀਤੀ ਦੇ ਵਿੱਚ ਪਰਿਵਾਰਕ ਸੰਬੰਧ ਜਿਹੜੇ ਹੁੰਦੇ ਨੇ ਉਹ ਸੈਕੰਡਰੀ ਹੁੰਦੇ ਨੇ, ਪ੍ਰਾਇਓਰਟੀ ਦੇ ਉੱਤੇ ਨਹੀਂ ਹੁੰਦੇ। ਪਰ ਬਾਦਲ ਸਾਹਿਬ ਉਹਨੂੰ ਪ੍ਰਾਇਓਰਟੀ ਦੇ ਉੱਤੇ ਰੱਖ ਰਹੇ ਨੇ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਆਉਂਦੀ ਹੈ ਤਾਂ ਉਹ ਪਰਿਵਾਰ ਪਾਲਣਗੇ ਪਹਿਲਾਂ, ਪਰਿਵਾਰਕ ਸੰਬੰਧ ਜਿਹੜੇ ਨੇ ਉਹ ਪਹਿਲਾਂ ਪਾਲਣਗੇ, ਪੰਜਾਬ ਦੇ ਹਿੱਤ ਜਿਹੜੇ ਨੇ ਉਹ ਸੈਕੰਡਰੀ ਹੋ ਜਾਣਗੇ। ਹੁਣ ਦੇਖੋ ਮੁਸੀਬਤ ਜਿਹੜੀ ਆ ਉਹ ਪੰਜਾਬ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਉੱਤੇ ਆਈ ਹੋਈ ਹੈ, ਮਾਲਵੇ ਦੇ ਵਿੱਚ ਖਾਸ ਤੌਰ ਦੇ ਉੱਤੇ, ਜਿੱਥੋਂ ਬੱਸਾਂ ਜਿਹੜੀਆਂ ਨੇ ਉਹ ਫੜ ਕੇ ਭੇਜੀਆਂ ਗਈਆਂ ਨੇ ਭਰ ਕੇ ਇਸ ਰੈਲੀ ਦੇ ਵਾਸਤੇ। ਇਹਨਾਂ ਨੇ ਕੀ ਹਰਿਆਣੇ ਤੋਂ ਲੈਣਾ ਜੀ, ਸਿਰਫ ਇਹ ਡੰਡੇ ਦੇ ਜ਼ੋਰ ਦੇ ਉੱਤੇ ਭੇਜੀਆਂ ਗਈਆਂ ਨੇ। ਬਾਦਲ ਸਾਹਿਬ ਸਮਝਦੇ ਨੇ ਕਿ ਜੇ ਇਨੈਲੋ ਦੀ ਸਰਕਾਰ ਹਰਿਆਣੇ ਦੇ ਵਿੱਚ ਆ ਜਾਂਦੀ ਹੈ ਤਾਂ ਫਿਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗੁਰਦੁਆਰੇ ਜਿਹੜੇ ਹੁਣ ਹਰਿਆਣੇ ਗੁਰਦੁਆਰੇ ਨੂੰ ਚਲੇ ਗਏ ਨੇ ਉਹ ਬਚਾ ਲੈਣਗੇ ਤੇ ਗੋਲਕਾਂ ਜਿਹੜੀਆਂ ਨੇ ਉਹ ਫਿਰ ਉਹਨਾਂ ਦੇ ਕਬਜ਼ੇ ਹੇਠ ਰਹਿ ਜਾਣਗੀਆਂ ਜੀ। ਤੇ ਅਖੀਰ ਦੇ ਵਿੱਚ ਜੀ ਆਜ਼ਨਾਮਾ ਕਿ ਮਿਲਣਾ ਚਾਹੁੰਦਾ ਸ਼ਰੀਫ ਨੂੰ ਨਹੀਂ ਮੋਦੀ, ਲੱਗੇ ਦੋਵੇਂ ਅਮਰੀਕਾ ਵਿੱਚ ਜਾਣ ਦੇ ਲਈ। ਮਿਲਣਾ ਚਾਹੁੰਦਾ ਸ਼ਰੀਫ ਨੂੰ ਨਹੀਂ ਮੋਦੀ, ਲੱਗੇ ਦੋਵੇਂ ਅਮਰੀਕਾ ਵਿੱਚ ਜਾਣ ਦੇ ਲਈ। ਦਿੱਲੀ ਅੰਦਰ ਜੋ ਦੋਵਾਂ ਸੀ ਪਾਈ ਜੱਫੀ, ਉਹਦਾ ਚੇਤਾ ਨਾ ਕਰਨ ਕਰਾਉਣ ਦੇ ਲਈ। ਉਦੋਂ ਦਿੱਤਾ ਸੀ ਸ਼ਾਲ ਤੇ ਪਾਈ ਸਾੜੀ, ਇੱਕ ਦੂਜੇ ਕਰ ਲਿਆ ਮਾਣ ਦੇ ਲਈ। ਜਿਹੜੀ ਸਾਂਝ ਦੀ ਦੋਵਾਂ ਸੀ ਸੁਰ ਕੱਢੀ, ਮਗਰੋਂ ਹੋ ਗਿਆ ਉਸਦਾ ਘਾਣ ਦੇ ਲਈ। ਜਦ ਇਹ ਜਾਣਗੇ ਸੱਤ ਸੰਸਾਰ ਮੂਹਰੇ, ਆਪਣੇ ਦੇਸ਼ ਦਾ ਰੱਖਣ ਨੂੰ ਪੱਖ ਦੇ ਲਈ। ਜਦ ਇਹ ਜਾਣਗੇ ਸੱਤ ਸੰਸਾਰ ਮੂਹਰੇ, ਆਪਣੇ ਦੇਸ਼ ਦਾ ਰੱਖਣ ਨੂੰ ਪੱਖ ਦੇ ਲਈ। ਭਾਸ਼ਣ ਸੁਣਨਗੇ ਦੂਜੇ ਦਾ ਕੰਨ ਲਾ ਕੇ, ਅੱਖ ਨਾਲ ਨਹੀਂ ਮਿਲੇਗੀ ਅੱਖ ਦੇ ਲਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ।